Viewers, welcome back in our program. Hi, Dr. Saab. ਹਾਂਜੀ ਅਸੀਂ ਲੌਂਗੋਵਾਲ ਅਕੋਰਡ ਦੇ 7 ਨੁਕਤੇ ਜਿਹੜੇ ਨੇ ਉਹ ਡਿਸਕਸ ਕਰ ਲਏ ਸੀ ਰਾਜੀਵ ਲੌਂਗੋਵਾਲ ਅਕੋਰਡ ਦੇ 7.4 ਜਿਹੜਾ ਉਹਦਾ ਸਰੈਂਡਰ ਹੈ, ਇਹ ਅਕੋਰਡ ਨਹੀਂ ਹੈ, ਇਹ ਸਰੈਂਡਰ ਹੈ ਲੌਂਗੋਵਾਲ ਦਾ ਜੀ ਉਹ ਸੀ ਕਿ देयर आर अदर claims and counter claims for readjustment of the existing Punjab Haryana boundaries. The government will appoint another commission to consider these matters and give its findings. Such findings will be binding on the concerned states. The terms of reference will be based on a village as a unit, linguistic affinity and contiguity. ਜੀ ਹੁਣ ਇੱਕ ਕਮਿਸ਼ਨ ਦਾ ਬਣਾ ਦਿੱਤਾ ਹੈ ਕਿ ਜੀ ਚੰਡੀਗੜ੍ਹ ਦੇ ਇਵਜ਼ 'ਚ ਹਰਿਆਣੇ ਨੂੰ ਇਲਾਕੇ ਦੇਣੇ ਨੇ, ਉਹ ਦੇਣੇ ਹੀ ਦੇਣੇ ਨੇ ਕਿਉਂਕਿ ਕਮਿਸ਼ਨ ਦਾ ਮਤਲਬ ਇਹ ਹੀ ਹੈ। ਜੀ ਇੱਕ ਉਹਨਾਂ ਨੇ ਕਿਹਾ ਕਿ ਜੀ ਅਸੀਂ ਬਾਉਂਡਰੀ ਕਮਿਸ਼ਨ ਬਿਠਾ ਦੇਵਾਂਗੇ ਦੋਨਾਂ ਪਾਸਿਆਂ 'ਚ ਕਿਹੜੇ ਪੰਜਾਬੀ ਸਪੀਕਿੰਗ ਹਿੰਦੀ ਸਪੀਕਿੰਗ ਨੇ ਔਰ ਉਹਦੇ 'ਚ ਅਸੀਂ ਪਿੰਡ ਨੂੰ ਇੱਕ ਯੂਨਿਟ ਮੰਨਾਂਗੇ ਔਰ ਉਹਦੀ ਕੰਗਰੂਇਟੀ ਜਿਹੜੀ ਹੈ ਲਗਾਤਾਰ ਤਾਂ ਇੱਕ ਆਧਾਰ ਹੋਏਗਾ। ਨਾ ਉਹ ਕਮਿਸ਼ਨ ਕਦੇ ਬਣਿਆ, ਨਾ ਪੰਜਾਬੀ ਸਪੀਕਿੰਗ ਏਰੀਆ ਪੰਜਾਬ ਨੂੰ ਦਿੱਤੇ ਗਏ, ਨਾ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਗਿਆ। ਸੋ ਇਹ ਰਾਜੀਵ ਲੌਂਗੋਵਾਲ ਅਕੋਰਡ ਦਾ 7.4 point 8.1 Shromani Akali Dal states that Anandpur Sahib resolution is entirely within the framework of the Indian Constitution, that it attempts to define the concept of center-state relations in a manner which may bring out the true federal characteristics of our unitary constitution, and that the purpose of the resolution is to provide greater autonomy to the state with a view to strengthening the unity and integrity of the country, since unity in diversity form the cornerstone of our national entity. ਉਹਨੇ ਜਿਹਦੇ ਤੇ ਸਾਰਾ ਧਰਮ ਜਦੋਂ ਮੋਰਚਾ ਖੜਾ ਸੀ ਅਨੰਦਪੁਰ ਸਾਹਿਬ ਦਾ ਮਤਾ ਹੈ ਜੀ 2 ਲੱਖ ਸਿੱਖਾਂ ਨੇ ਗ੍ਰਿਫਤਾਰੀ ਦਿੱਤੀ। ਸੰਤ ਪਿੰਡਾਂ ਵਾਲਿਆਂ ਨੇ ਬਾਰ-ਬਾਰ ਕਿਹਾ ਕਿ ਜੀ ਇਹ ਸਬੂਤਾ ਅਨੰਦਪੁਰ ਦਾ ਮਤਾ ਮੰਨਿਆ ਜਾਏਗਾ, ਜਿਹਦੀ ਸਪਿਰਿਟ ਸੀ ਖਾਲਸਾ ਜੀ ਕੇ ਬੋਲ ਬਾਲੇ। ਉਹਨੂੰ ਹੁਣ ਇਹ ਰਾਜੀਵ ਲੌਂਗੋਵਾਲ ਅਕੋਰਡ ਇਹ ਕਰਦਾ ਹੈ ਕਿ ਜੀ ਅਕਾਲੀਆਂ ਨੇ ਸਾਨੂੰ ਦੱਸਿਆ ਕਿ ਇਹ ਤਾਂ ਦੇਸ਼ ਦੀ ਏਕਤਾ ਨੂੰ ਮਜ਼ਬੂਤ ਕਰਨ ਦੇ ਲਈ ਹੈ ਕਿ ਇੱਥੇ ਫੈਡਰਲ ਢਾਂਚਾ ਹੋਣਾ ਚਾਹੀਦਾ ਹੈ। ਇਹ ਬੜੀ ਜਿਹੜੀ ਹੈ ਸਾਡੀ ਯੂਨਿਟਰੀ ਸਟੇਟ ਹੈ ਜਿਹਦੇ 'ਚ ਕਿ ਏਕਤਾ ਅਖੰਡਤਾ ਹੈ। ਔਰ ਉਹਨਾਂ ਨੇ ਕਿਹਾ ਜੀ ਇਹਨੂੰ ਅਸੀਂ ਜਿਹੜਾ ਇਹ ਪਹਿਲਾਂ ਉਹਨਾਂ ਨੇ ਅਕਾਲੀਆਂ ਦਾ ਵਿਊ ਦਿੱਤਾ ਕਿ ਜੀ ਇਹ ਤਾਂ ਅਸੀਂ ਯੂਨਿਟੀ ਦੇ ਲਈ, ਯੂਨਿਟੀ ਇੰਟੈਗ੍ਰਿਟੀ ਦੇ ਲਈ ਅਨੰਦਪੁਰ ਦਾ ਮਤਾ ਮੰਗ ਰਹੇ ਹਾਂ, ਕੋਈ ਅਸੀਂ ਇਹਦੇ 'ਚ ਸਿੱਖਾਂ ਦੀ ਕੋਈ ਗੱਲ ਨਹੀਂ ਹੈ। ਔਰ ਉਹਨਾਂ ਨੇ ਕਿਹਾ ਇਨ ਵਿਊ ਆਫ ਦਾ ਅਬਵ, ਕਿਉਂਕਿ ਇਹ ਐਕਸਪਲੇਨੇਸ਼ਨ ਅਕਾਲੀਆਂ ਨੇ ਦਿੱਤੀ ਹੈ ਅਨੰਦਪੁਰ ਦੇ ਮਤੇ ਦੀ। ਦਾ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਇਨ ਸੋ ਫਾਰ as it deals with center state relations stand refer to the ਸਰਕਾਰੀਆ ਕਮਿਸ਼ਨ। ਹੁਣ ਇੱਥੇ ਸ਼ਬਦ ਬੜੇ as it deals with in so far ਦਾ ਮਤਲਬ ਹੈ ਵੀ ਸਿਰਫ ਜਿਹੜਾ ਸੈਂਟਰ ਸਟੇਟ ਰਿਲੇਸ਼ਨ ਦਾ ਕਲੌਜ਼ ਹੈ ਉਹ ਅਸੀਂ ਸਰਕਾਰੀਆ ਕਮਿਸ਼ਨ ਨੂੰ ਦੇ ਰਹੇ, ਬਾਕੀ ਗਾਰਬੇਜ ਹੈ, ਬਾਕੀ ਅਨੰਦਪੁਰ ਰੈਜ਼ੋਲੂਸ਼ਨ ਨਾਲ ਸਾਡਾ ਕੋਈ ਸਬੰਧ ਨਹੀਂ ਹੈ। ਕਿਉਂਕਿ ਅਕਾਲੀਆਂ ਨੇ ਸਾਨੂੰ ਕਿਹਾ ਕਿ ਜੀ ਇਹ ਲੌਂਗੋਵਾਲ ਨੇ ਕਿਹਾ ਕਿ ਇਹ ਸਾਡੀ ਯੂਨਿਟੀ ਇੰਟੈਗ੍ਰਿਟੀ ਨੂੰ ਮਜ਼ਬੂਤ, ਇਹ ਅਨੰਦਪੁਰ ਦੇ ਮਤੇ ਦਾ ਹਸ਼ਰ ਜਿਹੜਾ ਲੌਂਗੋਵਾਲ ਨੇ ਕੀਤਾ ਜਾ ਕੇ। ਜੀ ਹੁਣ ਤੁਸੀਂ ਪਾਣੀ ਦਾ ਮੁੱਦਾ ਜਿਹੜਾ ਵਾਟਰ ਲਾਈਫ ਲਾਈਨ ਹੈ ਪੰਜਾਬ ਦੀ, ਜੀ ਉਹਦਾ ਕੀ ਹਸ਼ਰ ਕੀਤਾ? ਦ ਫਾਰਮਰਸ ਆਫ 9.1 The farmers of Punjab, Haryana and Rajasthan will continue to get water not less than what they are using from the Ravi Byas system as on 1/7/85. Water used for consumptive purposes will also remain unaffected. Quantum of usage claimed shall be verified by the tribunal referred to in para 9.2 below. ਹੁਣ ਇਹ ਬੜਾ ਚਲਾਕ ਫਰੇਜ਼ ਹੈ ਕਿ ਜੀ ਇਹ 1 ਜੁਲਾਈ 1985 ਤੱਕ ਜਿਹੜਾ ਪੰਜਾਬ ਦੀ ਪਾਣੀ ਦੀ ਕੰਜ਼ੰਪਸ਼ਨ ਹੈ ਪੰਜਾਬ ਹਰਿਆਣੇ ਦੀ ਉਹ ਅਨਇਫੈਕਟਡ ਰਹੇਗੀ ਬਿਆਸ ਵਾਟਰਸ 'ਚੋਂ ਵੀ, ਰਾਵੀ ਬਿਆਸ ਸਿਸਟਮ 'ਚੋਂ। ਕਿ ਬਈ ਇਦੋਂ ਤੱਕ ਜਿਹੜੀ ਲੁੱਟ ਲੁਟਾਈ ਹੋਈ ਹੈ, ਇੰਦਰਾ ਗਾਂਧੀ ਨੇ ਜਿਹੜੇ ਵਾਟਰ ਅਵਾਰਡ ਦਿੱਤੇ ਜਿਹਦੇ ਥੱਲੇ ਵਾਧੂ ਪਾਣੀ ਪੰਜਾਬ ਦਾ ਹਰਿਆਣਾ ਰਾਜਸਥਾਨ ਨੂੰ ਦਿੱਤਾ, ਉਹਨਾਂ ਨੇ ਕਿਹਾ ਜੀ ਇਹ ਬਿਲਕੁਲ ਰਹੇਗਾ ਔਰ ਜਿਹੜਾ ਇਹਦਾ ਜਿਹੜਾ ਯੂਜ਼ ਹੈ ਉਹ ਕਿੰਨਾ ਹੋਣਾ ਚਾਹੀਦਾ ਉਹ ਇੱਕ ਟ੍ਰਿਬਿਊਨਲ ਅਸੀਂ ਬਣਾਵਾਂਗੇ, ਉਹਨੂੰ ਰੈਫਰ ਕਰ ਦਿਆਂਗੇ। ਪਰ ਹੁਣ ਇਸ ਤੋਂ ਵੀ ਵੱਡੀ ਗੱਦਾਰੀ ਜਿਹਦੇ ਲਈ ਅਲਟੀਮੇਟਲੀ 2 ਇੰਜੀਨੀਅਰਸ ਨੇ ਵੀ ਆਪਣੀ ਜਾਨ ਤੋਂ ਹੱਥ ਧੋਤੇ। 9.2 The claims of Punjab and Haryana regarding the shares in their remaining waters will be referred to adjudication of a tribunal to be presided over by a Supreme Court judge. The decision of this tribunal will be rendered within 6 months and would be binding on both parties. All legal and constitutional steps required in this respect be taken expeditiously. कि जी असी
ਹੁਣ ਜਿਹੜਾ ਹੈ ਅਗਲੇ 6 ਮਹੀਨੇ ਇੱਕ ਟ੍ਰਿਬਿਊਨਲ ਬਣਾਵਾਂਗੇ ਤੇ ਉਹ ਦੋਨੋਂ ਆਪਣਾ ਕੇਸ ਦੇਣ, 6 ਮਹੀਨਿਆਂ ਦੇ ਵਿੱਚ ਅਸੀਂ ਜਿਹੜਾ ਹੈ ਉਸ ਦਾ ਫੈਸਲਾ ਸੁਣਾਵਾਂਗੇ। ਇਸ ਦੇ ਥੱਲੇ ਫਿਰ ਮੈਥਿਊ ਕਮਿਸ਼ਨ ਨੇ ਕੀ ਹਾਲ ਕੀਤਾ ਇਲਾਕੇ ਦਾ, ਵੈਂਕਟ ਰਾਗਮਨ ਕਮਿਸ਼ਨ ਨੇ ਕੀ ਕੀਤਾ, ਕਿਉਂਕਿ ਉਹ ਨਾ ਹੀ ਉਹਨਾਂ ਨੇ ਫੇਅਰ ਜਜਮੈਂਟ ਦੇਣੀ ਸੀ, ਨਾ ਹੀ ਕਿਸੇ ਨੇ ਮੰਨਣੀ ਸੀ। ਸੋ ਇਹ ਵੀ ਡਾਊਨ ਦਾ ਡਰੇਨ ਗਿਆ। ਹੁਣ ਜਿਹੜੀ ਵਰਸਟ ਗੱਦਾਰੀ ਜਿਹਦੇ ਲਈ ਲੌਂਗੋਵਾਲ ਨੂੰ ਕਦੇ ਵੀ ਹਿਸਟਰੀ ਜਾਂ ਪੰਜਾਬ ਦੀ ਕਿਰਸਾਣੀ ਜਾਂ ਸਿੱਖ ਕੌਮ ਮੁਆਫ ਨਹੀਂ ਕਰੇਗੀ। ਅਕੋਰਡ ਤਾਂ ਸਰੈਂਡਰ ਹੀ ਸੀ, ਪਰ ਇਸ ਸਰੈਂਡਰ ਦੇ ਵਿੱਚ ਜਿਹੜਾ ਨੱਕ ਰਗੜਿਆ ਔਰ ਰਗੜਾਇਆ ਉਹ ਇਹ ਸੀ 9.3 The construction of the Satluj Yamuna link canal shall continue. The canal shall be completed by 15th August 1986. ਹੁਣ ਜਦੋਂ ਕਪੂਰੀ ਤੋਂ ਮੋਰਚਾ ਸ਼ੁਰੂ ਹੋਇਆ ਧਰਮ ਯੁੱਧ ਤੋਂ ਪਹਿਲਾਂ ਕਿ ਜੀ ਇੰਦਰਾ ਗਾਂਧੀ ਆਈ ਉੱਥੇ ਟੱਕ ਲਾਉਣ ਦੇ ਲਈ ਕਿ ਉਹ ਪਾਣੀ ਜਾਣਾ ਸਤਲੁਜ ਯਮਨਾ ਲਿੰਕ ਨਹਿਰ ਪੰਜਾਬ ਦਾ ਵਾਧੂ ਪਾਣੀ ਜਿਹੜਾ ਉਹ ਯਮਨਾ ਦੇ ਵਿੱਚ ਪਾਣਾ ਜੀ। ਉੱਥੋਂ ਅਕਾਲੀਆਂ ਨੇ ਮੋਰਚਾ ਸ਼ੁਰੂ ਕੀਤਾ। ਧਰਮ ਯੁੱਧ ਮੋਰਚੇ 'ਚ ਅਨੰਦਪੁਰ ਦਾ ਮਤਾ ਇਹ ਸਭ ਬਾਅਦ ਦੇ ਵਿੱਚ ਆਇਆ। ਹੁਣ ਲੌਂਗੋਵਾਲ ਅੰਗੂਠਾ ਲਾ ਰਿਹਾ ਇਸ ਗੱਲ ਦੇ ਉੱਤੇ ਕਿ ਭਾਈ ਇਹ ਜਿਹੜੀ ਬਣ ਰਹੀ ਹੈ ਸਤਲੁਜ ਯਮਨਾ ਲਿੰਕ ਨਹਿਰ ਇਹ ਜਾਰੀ ਰਹੇਗੀ ਔਰ ਅਸੀਂ ਇਸ ਗੱਲ ਨੂੰ ਯਕੀਨੀ ਬਣਾਵਾਂਗੇ ਕਿ 15 ਅਗਸਤ 1986 ਤੱਕ ਇਹ ਨਹਿਰ ਬਣਾ ਕੇ ਹਰਿਆਣੇ ਨੂੰ ਜਿਹੜਾ ਪੰਜਾਬ ਦੇ ਬਾਕੀ ਦਾ ਪਾਣੀ ਹੈ ਉਹ ਅਸੀਂ ਲਟਾਵਾਂਗੇ ਜੀ। ਔਰ ਉਹਨਾਂ ਨੇ ਜਾਰੀ ਰੱਖੀ ਬਰਨਾਲੇ ਦੀ ਸਰਕਾਰ ਨੇ। ਫਿਰ ਜੁਝਾਰੂਆਂ ਨੇ ਐਕਸ਼ਨ ਕਰਕੇ ਉਸ ਵੇਲੇ ਦੋ ਵੱਡੇ ਜਿਹੜੇ ਇੰਜੀਨੀਅਰ ਜਿਹੜੇ ਉਸ ਪ੍ਰੋਜੈਕਟ ਤੇ ਕੰਮ ਕਰ ਰਹੇ ਸੀ ਜੀ ਉਹਨਾਂ ਨੂੰ ਸਜ਼ਾ ਦਿੱਤੀ। ਨਤੀਜੇ ਦੇ ਤੌਰ ਤੇ ਨਹਿਰ ਬੰਦ ਹੋਈ, ਅੱਜ ਤੱਕ ਵੀ ਬੰਦ ਹੈ। ਔਰ ਇਹ ਕ੍ਰੈਡਿਟ ਕੈਪਟਨ ਅਮਰਿੰਦਰ ਸਿੰਘ ਨੂੰ ਜਾਂਦਾ ਹੈ ਕਿ ਉਹਨੇ 2004 ਦੇ ਵਿੱਚ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ ਪਾਸ ਕਰਵਾ ਕੇ ਯੂਨੈਨਿਮਸਲੀ ਪੰਜਾਬ ਅਸੈਂਬਲੀ ਤੋਂ ਸੁਪਰੀਮ ਕੋਰਟ ਦੀ ਬੇਈਮਾਨੀ ਜਿਹੜਾ ਹੁਣ ਜੋ ਇਹ ਪਹਿਲਾਂ ਰਾਜੀਵ ਲੌਂਗੋਵਾਲ ਕਾਰਡ ਚੋਂ ਕੱਢਿਆ ਕਿ ਜੀ ਨਹਿਰ ਬਣਾਣੀ ਹੈ, ਹੁਣ ਸੁਪਰੀਮ ਕੋਰਟ 'ਚ ਇਹਨਾਂ ਨੇ ਬਣਵਾਣੀ ਸੀ। ਕੱਲ ਨੂੰ ਕੀ ਕਰਨਗੇ ਪਤਾ ਨਹੀਂ, ਲੇਕਿਨ 2004 ਦੇ ਇਸ ਜਿਹੜਾ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ ਤੋਂ ਬਾਅਦ ਇਸ ਨਹਿਰ ਨੂੰ ਅੱਗੋਂ ਠੱਲ ਪਈ ਹੈ। ਨਹੀਂ ਤਾਂ ਲੌਂਗੋਵਾਲ ਤਾਂ ਵੇਚ ਆਇਆ ਸੀ ਪੰਜਾਬ ਦੇ ਸਿੱਖਾਂ ਨੂੰ ਵੀ, ਕਿਰਸਾਣੀ ਨੂੰ ਵੀ, ਪਾਣੀ ਨੂੰ ਵੀ। Number 10, existing instructions regarding protection of interests of minorities will be recirculated to the state chief ministers. PM will write to all chief ministers ਕਿ ਜੀ ਅਸੀਂ ਚੀਫ ਮਿਨਿਸਟਰਾਂ ਨੂੰ ਲਿਖਾਂਗੇ ਕਿ ਸਿੱਖਾਂ ਦੀ ਸੁਰੱਖਿਆ ਦਾ ਧਿਆਨ ਰੱਖੋ। ਉਹ ਜਿਹੜਾ ਧਿਆਨ ਫਿਰ ਉਹਨਾਂ ਨੇ ਰੱਖਿਆ ਉਹ ਸਾਹਮਣੇ ਹੈ ਜਿਹੜਾ ਅੱਜ ਤੱਕ ਵੀ ਰੱਖ ਰਹੇ ਨੇ। ਔਰ ਫਾਈਨਲ ਉਹਦਾ ਕਲੌਜ਼ ਸੀ the central government may take some steps for the promotion of the ਪੰਜਾਬੀ ਲੈਂਗੁਏਜ ਕਿ ਜੀ ਅਸੀਂ ਪੰਜਾਬੀ ਲੈਂਗੁਏਜ ਦੀ ਜਿਹੜੀ ਹੈ ਚੜ੍ਹਤ ਦੇ ਲਈ ਮੇ ਟੇਕ ਉਹ ਦੇਖ ਲਓ ਜਿਹੜੇ ਮੇ ਟੇਕ 'ਚ ਕੀ ਆਇਆ ਉਹ ਪਹਿਲਾਂ ਹੀ ਮੇ ਸੀ ਜੀ ਬਿਲਕੁਲ। ਔਰ ਐਂਡ ਹੈ the settlement brings to an end। ਹੁਣ ਇਹਦੇ ਨਾਲ ਕਹਿੰਦੇ ਜੀ ਅਸੀਂ ਸਿੱਖਾਂ ਦੀਆਂ ਸਭ ਮੰਗਾਂ ਮੰਨ ਲਈਆਂ, ਹੁਣ ਅਸੀਂ ਬਿਲਕੁਲ ਸਿੱਖ ਜਿਹੜੇ ਨੇ ਹੁਣ ਚੁੱਪ ਕਰਕੇ ਬਹਿ ਜਾਓ, ਸੁਸਰੀ ਦੀ ਨੀਂਦ ਸੌਂ ਜਾਓ। ਔਰ ਇਹ ਉਹਦੀ ਕਨਕਲੂਡਿੰਗ ਉਹਦੀ ਲਾਈਨ ਹੈ the settlement brings to an end a period of confrontation and ushers in an era of amity ਕਿ ਜੀ ਇਹ ਟਕਰਾਅ ਦਾ ਜ਼ਮਾਨਾ ਖਤਮ ਹੋ ਗਿਆ। ਹੁਣ ਇੱਕ ਨਵਾਂ ਜ਼ਮਾਨਾ, ਨਵਾਂ ਸੂਰਜ ਚੜ੍ਹਿਆ ਆਪਸੀ ਸਾਂਝਾਂ ਦਾ, ਐਮਿਟੀ, ਗੁੱਡਵਿਲ, ਸਦਭਾਵਨਾ ਦਾ ਐਂਡ ਕੋਆਪਰੇਸ਼ਨ, ਆਪਸੀ ਸਹਿਯੋਗ ਦਾ which will promote and strengthen the unity and integrity of India ਕਿ ਹੁਣ ਜਿਹੜੇ ਸਿੱਖ ਨੇ ਗੋਲੇ ਕਬੂਤਰ ਬਣ ਕੇ ਦੇਸ਼ ਦੀ ਏਕਤਾ ਅਖੰਡਤਾ ਨੂੰ ਮਜ਼ਬੂਤ ਕਰਨ ਲਈ ਲੌਂਗੋਵਾਲ ਦੇ ਜਿੱਥੇ ਅੰਗੂਠਾ ਲਾਇਆ ਇਸ ਦੇ ਪਿੱਛੇ ਖਲੋ ਜਾਣ ਤੇ ਯੂਨਿਟੀ ਇੰਟੈਗਰਿਟੀ ਨੂੰ ਹੁਣ ਇਹ ਸਪੋਰਟ ਕਰਨਗੇ। ਥੱਲੇ ਸਾਈਨ ਨੇ ਰਾਜੀਵ ਗਾਂਧੀ ਪ੍ਰਾਈਮ ਮਿਨਿਸਟਰ ਆਫ ਇੰਡੀਆ, ਹਰਚੰਦ ਸਿੰਘ ਲੌਂਗੋਵਾਲ ਪ੍ਰੈਜ਼ੀਡੈਂਟ ਅਕਾਲੀ ਦਲ। ਸੋ ਇਹ ਸਾਡਾ ਫਿਊਚਰ ਹੈ ਜਿਸ ਬਾਰੇ ਕਦੇ ਕਿਸੇ ਨੇ ਇਹ ਸ਼ੇਅਰ ਉਰਦੂ ਦੇ ਵਿੱਚ ਕਿਹਾ ਸੀ ਕਿ ਤੂੰ ਇਧਰ ਉਧਰ ਕੀ ਬਾਤ ਨਾ ਕਰ, तू ये बता कि काफिला क्यों लुटा, ये राह जनी की बात नहीं तेरी रहबरी का सवाल है। ये रहबर ने साडे, ये लीडर है, सिखां दे हक्कां लई समझौता करन गया। ਉਹ ਸ਼ਾਹ ਮੁਹੰਮਦ ਦੇ ਕਹਿਣ ਵਾਂਗੂ ਕਿ ਘਰੋਂ ਤੁਰੇ ਫਰੰਗੀ ਦੇ ਮਾਰਨੇ ਨੂੰ ਅੱਗੋਂ ਚਾਬੀਆਂ ਹੱਥ ਫੜਾਏ। ਸ਼ਾਹ ਮੁਹੰਮਦ ਆਖਦੇ ਲੋਕ ਸਿੰਘ ਜੀ ਤੁਸੀਂ ਚੰਗੀਆਂ ਪੂਰੀਆਂ ਪਾਏ। ਇਹ ਸਭ ਤੋਂ ਵੱਡੀ ਇਤਿਹਾਸ ਦੀ ਗੱਦਾਰੀ ਔਰ ਇਸ ਸਮਝੌਤੇ ਦੇ 20 ਦਿਨ ਦੇ ਵਿੱਚ ਲੌਂਗੋਵਾਲ ਜਿਹੜਾ ਹੈ ਉਹ ਨਰਕਗਾਮੀ ਹੋਇਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਰਾਜੀਵ ਲੌਂਗੋਵਾਲ ਸਮਝੌਤੇ ਬਾਰੇ ਸਾਡੇ ਦਰਸ਼ਕਾਂ ਨੂੰ ਬੜੇ ਵੇਰਵੇ ਨਾਲ ਦੱਸਿਆ ਤੇ ਹੁਣ ਅਸੀਂ ਈਮੇਲ ਦਾ ਸੈਸ਼ਨ ਇੱਥੇ ਖਤਮ ਕਰਕੇ ਸਵਾਲ ਜਵਾਬ ਵਧਦੇ ਹਾਂ। ਤੇ ਅੱਜ 24 ਜੁਲਾਈ 2013 9 ਸਾਵਨ
ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਅਸੀਂ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ ਕੀ ਹੈ। ਅੱਜ ਦੇ ਦਿਨ 1954 ਦੇ ਵਿੱਚ ਬਾਬਾ ਗੁਰਦਿੱਤ ਸਿੰਘ ਸਰਹਾਲੀ ਜਿਨ੍ਹਾਂ ਨੇ ਕਾਮਾਗਾਟਾ ਮਾਰੂ ਜਹਾਜ਼ ਲਿਆਂਦਾ ਵਾਪਸ ਗਏ, ਬਾਅਦ ਦੇ ਵਿੱਚ ਬਜਬਜ ਘਾਟ ਦੇ ਕੰਢੇ ਤੇ ਗੋਲੀ ਚੱਲੀ, ਕੁਛ ਮਾਰੇ ਗਏ, ਇਹ ਬਚ ਕੇ ਨਿਕਲ ਗਏ, 8-9 ਸਾਲ ਰੂਹ ਪੋਸ਼ ਰਹੇ, ਫਿਰ ਪੇਸ਼ ਹੋਏ ਜੀ ਔਰ ਬਾਅਦ ਦੇ ਵਿੱਚ ਕਾਂਗਰਸ ਚਲੇ ਗਏ। 1954 ਦੇ ਵਿੱਚ ਇਹਨਾਂ ਦੀ ਮੌਤ ਹੋਈ। 1985 ਚ ਜਿਵੇਂ ਮੈਂ ਦੱਸਿਆ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ। 1994 ਦੇ ਵਿੱਚ ਇੱਕ ਹੋਰ ਵੱਡੀ ਗਦਾਰੀ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਕਿ ਉਹ ਅਕਾਲੀ ਦਲ ਜਿਹੜਾ 80-90 ਸਾਲ ਤੋਂ ਸਿੱਖ ਹੱਕਾਂ ਦੇ ਲਈ ਜੂਝਣ ਵਾਲੀ ਜਥੇਬੰਦੀ ਦੇ ਤੌਰ ਦੇ ਉੱਤੇ ਹੋਂਦ ਚ ਆਇਆ ਸੀ, ਜੀ ਮੋਗੇ ਦੇ ਵਿੱਚ ਇੱਕ ਵੱਡੀ ਅਕਾਲੀ ਦਲ ਨੇ ਕਾਨਫਰੰਸ ਕੀਤੀ ਔਰ ਬਾਦਲ ਨੇ ਐਲਾਨ ਕੀਤਾ ਕਿ ਹੁਣ ਤੋਂ ਬਾਅਦ ਅਕਾਲੀ ਦਲ ਜਿਹੜਾ ਇਹਦੇ ਦਰਵਾਜ਼ੇ ਅਸੀਂ ਬਾਕੀਆਂ ਲਈ ਵੀ ਖੋਲ ਦਿੱਤੇ ਨੇ। ਹੁਣ ਇਹ ਅਕਾਲੀ ਦਲ ਸਿੱਖਾਂ ਦਾ ਦਲ ਨਹੀਂ, ਇਹ ਪੰਜਾਬੀ ਦਲ ਬਣ ਗਏ ਜੀ ਔਰ ਜਿਹੜੇ ਸੂਟੇ ਮਾਰਨ ਵਾਲੇ ਹਿੰਦੂ ਨੇ ਉਹ ਵੀ ਇਹਦੇ ਮੈਂਬਰ ਬਣ ਸਕਦੇ ਨੇ। ਸੋ ਜੇ 1985 ਚ ਲੌਂਗੋਵਾਲ ਨੇ ਇੱਕ ਵੱਡਾ ਸਰੈਂਡਰ ਕਰਕੇ ਗਦਾਰੀ ਕੀਤੀ ਤੇ ਅੱਜ ਦਾ ਦਿਨ ਹੀ 1994 ਦੇ ਵਿੱਚ ਬਾਦਲ ਨੇ 80-90 ਸਾਲ ਦੇ ਅਕਾਲੀ ਦਲ ਦੇ ਇਤਿਹਾਸ ਦੇ ਸਾਰੇ ਜਿਹੜੇ ਬੰਦ ਕਰਕੇ ਉਸ ਕਿਤਾਬ ਨੂੰ ਔਰ ਇੱਕ ਫਰਾਡ ਪੰਜਾਬੀਅਤ ਦੇ ਨਾਂ ਥੱਲੇ ਇਹ ਡਰਾਮੇਬਾਜ਼ੀ ਸ਼ੁਰੂ ਕੀਤੀ। ਜੀ ਡਾਕਟਰ ਸਾਹਿਬ ਇੱਥੇ ਲੈਣਾ ਇੱਕ ਛੋਟਾ ਜਿਹਾ ਬ੍ਰੇਕ। ਵਿਊਅਰਸ ਸਾਡੇ ਨਾਲ ਇਸ ਤਰ੍ਹਾਂ ਹੀ ਜੁੜੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।